ਪ੍ਰਾਈਡ ਆਫ ਪੰਜਾਬ ਦੇ ਨਾਲ ਮੈਂ ਆ ਮੀਆਂ ਆਸਫ ਅਲੀ ਤੇ ਅੱਜ ਹੈ ਜੰਮਣ ਦਿਹਾੜ ਪੰਜਾਬ ਦੇ ਸੋਹਣੇ ਤੇ ਜਵਾਨ ਪੁੱਤਰ ਕਰਤਾਰ ਸਿੰਘ ਸਰਾਭਾ ਦਾ। ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਬੀਬੀ ਸਾਹਿਬ ਕੌਰ ਦੀ ਕੁੱਖੋਂ ਹੋਇਆ। ਨਿੱਕੇ ਹੁੰਦੇ ਹੀ ਬਾਪ ਮਰਨ ਤੋਂ ਬਾਅਦ ਦਾਦਾ ਸਰਦਾਰ ਬਚਨ ਸਿੰਘ ਨੇ ਉਸ ਨੂੰ ਪਾਲਿਆ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਤਾਲੀਮ ਆਪਣੇ ਪਿੰਡ ਵਿੱਚ ਤੇ 8ਵੀਂ ਤੱਕ ਦੀ ਤਾਲੀਮ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਹਾਸਲ ਕੀਤੀ। ਉਸ ਮਗਰੋਂ ਕਰਤਾਰ ਸਿੰਘ ਆਪਣੇ ਚਾਚੇ ਵੀਰ ਸਿੰਘ ਕੋਲ ਉੜੀਸਾ ਕਟਕ ਸ਼ਹਿਰ ਵਿੱਚ, ਜਿੱਥੇ ਉਹ ਡਾਕਟਰ ਸਨ, ਚਲਾ ਗਿਆ। 10ਵੀਂ ਤੱਕ ਦੀ ਤਾਲੀਮ ਉਸਨੇ ਉੱਥੇ ਹੀ ਹਾਸਲ ਕੀਤੀ। ਕਰਤਾਰ ਸਿੰਘ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਇਸ ਦੌਰਾਨ ਉਸਦੇ ਦਾਦਾ ਜੀ, ਜਿਹੜੇ ਉਹਨੂੰ ਉੱਚੇ ਅਹੁਦੇ ਤੇ ਦੇਖਣਾ ਚਾਹੁੰਦੇ ਸਨ, ਉਸ ਲਈ ਉਹਨਾਂ ਨੇ ਉਚੇਰੀ ਪੜ੍ਹਾਈ ਲਈ ਉਸ ਨੂੰ ਅਮਰੀਕਾ ਘੱਲ ਦਿੱਤਾ। ਉੱਥੇ ਉਸਨੇ ਬ੍ਰਿਕਲੇ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਵੇਲੇ ਅਮਰੀਕਾ ਤੇ ਕੈਨੇਡਾ ਵਿੱਚ ਚੌਖੀ ਗਿਣਤੀ ਵਿੱਚ ਹਿੰਦੁਸਤਾਨੀ ਤੇ ਖਾਸ ਕਰ ਸਿੱਖ ਪਹੁੰਚ ਚੁੱਕੇ ਸਨ। ਗਦਰ ਲਹਿਰ ਦਾ ਮੁੱਢ ਬੱਝਿਆ ਜਾ ਰਿਹਾ ਸੀ। ਅਮਰੀਕਾ ਵਿੱਚ ਵਸਦੇ ਹਿੰਦੁਸਤਾਨੀਆਂ ਨੇ 1913 ਵਿੱਚ ਗਦਰ ਨਾਂ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਸਰਦਾਰ ਸੋਹਣ ਸਿੰਘ ਭਕਨਾ ਤੇ ਸੈਕਟਰੀ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਸੋਹਣ ਸਿੰਘ ਭਕਨਾ ਨੂੰ ਮਿਲਿਆ ਤੇ ਉਸ ਪਾਰਟੀ ਲਈ ਕੰਮ ਸ਼ੁਰੂ ਕਰ ਦਿੱਤਾ। ਉਸ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜਦੇ ਹੋਏ ਉਸ ਲੜਾਈ ਦੇ ਪ੍ਰਚਾਰ ਵਾਸਤੇ ਉਰਦੂ ਤੇ ਪੰਜਾਬੀ ਦੇ ਇੱਕ ਗਦਰ ਨਾਂ ਦਾ ਹਫ਼ਤਰੋਜ਼ਾ ਅਖਬਾਰ ਕੱਢਿਆ। ਉਸ ਅਖਬਾਰ ਨੂੰ ਲਿਖਣ ਤੇ ਸ਼ਾਇਆ ਕਰਨ ਲਈ ਕਮੇਟੀ ਦੇ ਮੁਖੀ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਤੇ ਸ੍ਰੀ ਰਘਬੀਰ ਦਿਆਲ ਗੱਪੂ ਸਨ। ਇਹ ਅਖਬਾਰ ਹੱਥ ਨਾਲ ਚੱਲਣ ਵਾਲੀ ਮਸ਼ੀਨ ਉੱਪਰ ਛਾਪਿਆ ਜਾਂਦਾ ਸੀ ਤੇ ਮਸ਼ੀਨ ਨੂੰ ਚਲਾਉਣ ਦੇ ਨਾਲ ਨਾਲ ਕਰਤਾਰ ਸਿੰਘ ਉਸ ਅਖਬਾਰ ਦੇ ਪੰਜਾਬੀ ਹਿੱਸੇ ਲਈ ਲੇਖ ਅਤੇ ਨਜ਼ਮਾਂ ਵੀ ਲਿਖਿਆ ਕਰਦਾ ਸੀ। ਜਦ ਪਾਰਟੀ ਨੇ ਇਨਕਲਾਬ ਲਈ ਕੰਮ ਕਰਨ ਵਾਸਤੇ ਮੈਂਬਰਾਂ ਨੂੰ ਭਾਰਤ ਭੇਜਣ ਦਾ ਫੈਸਲਾ ਕੀਤਾ ਤਾਂ ਕਰਤਾਰ ਸਿੰਘ ਪਹਿਲੇ ਜੱਥੇ ਨਾਲ ਹੀ ਭਾਰਤ ਜਾਣ ਵਾਲੇ ਲੋਕਾਂ ਵਿੱਚ ਸਭ ਤੋਂ ਪਹਿਲਾ ਬੰਦਾ ਸੀ। ਉਹ ਇਕੱਲਾ ਭਾਰਤ ਨਹੀਂ ਸੀ ਆਇਆ, ਸਗੋਂ ਆਪਣੇ ਨਾਲ 3 ਅਮਰੀਕੀ ਇਨਕਲਾਬੀਆਂ ਨੂੰ ਵੀ ਲੈ ਕੇ ਆਇਆ ਸੀ, ਜਿਨ੍ਹਾਂ ਵਿੱਚ 2 ਬੰਦੇ ਤੇ ਇੱਕ ਬੁੜੀ ਵੀ ਸੀ। ਉਹ ਭੇਸ ਬਦਲਣ ਦਾ ਵੀ ਮਾਹਿਰ ਸੀ ਤੇ ਭੇਸ ਬਦਲ ਕੇ ਹੀ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭਾਰਤ ਵਿੱਚ ਦਾਖਲ ਹੋਇਆ ਸੀ। ਸਰਾਭਾ ਤੇ ਉਹਨਾਂ ਦੇ ਸਾਥੀਆਂ ਨੇ ਭਾਰਤ ਉੱਤੇ ਕਾਬਜ਼ ਬਰਤਾਨਵੀ ਹਕੂਮਤ ਨੂੰ ਪੱਟਣ ਲਈ ਅਮਰੀਕਾ ਤੇ ਕੈਨੇਡਾ ਵਿੱਚ ਵਸਦੇ ਭਾਰਤੀਆਂ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ ਸੀ। ਇੰਜ ਤਾਂ ਗਦਰ ਪਾਰਟੀ ਦੀ ਸਕੀਮ 1913 ਵਿੱਚ ਹੀ ਬਣ ਗਈ ਸੀ, ਪਰ ਉਸ ਨੂੰ 15 ਫਰਵਰੀ 1915 ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਪਰ ਸਰਕਾਰੀ ਮੁਖਬਰ ਕਰਪਾਲ ਸਿੰਘ ਵੀ ਉਹਦੇ ਵਿੱਚ ਸ਼ਾਮਲ ਸੀ ਤੇ ਉਸੇ ਦੀ ਮੁਖਬਰੀ ਤੇ ਇੱਕ ਦਿਨ ਪਹਿਲਾਂ, ਯਾਨੀ 15 ਫਰਵਰੀ 1915 ਨੂੰ ਗਦਰ ਪਾਰਟੀ ਨੇ ਇਨਕਲਾਬ ਲਿਆਉਣਾ ਸੀ ਤੇ 14 ਫਰਵਰੀ ਨੂੰ ਸਰਕਾਰ ਨੂੰ ਮੁਖਬਰੀ ਕਰਤੀ ਗਈ। ਕਰਪਾਲ ਸਿੰਘ ਦੀ ਮੁਖਬਰੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਨਕਲਾਬੀ ਗ੍ਰਿਫਤਾਰ ਕਰ ਲਏ ਗਏ। ਇਨਕਲਾਬੀਆਂ ਦੇ ਇਰਾਦੇ ਤਬਾਹ ਹੋ ਗਏ, ਪਰ ਹਿੰਦੁਸਤਾਨ ਵਿੱਚ ਹੰਗਾਮਾ ਹੋ ਗਿਆ। ਦਿੱਲੀ ਵਿੱਚ ਬੰਬ ਫਟੇ, ਬਨਾਰਸ ਵਿੱਚ ਗੋਲੀਆਂ ਚੱਲੀਆਂ, ਕਲਕੱਤੇ ਵਿੱਚ ਫੌਜੀ ਲਾਰੀਆਂ ਉਡਾ ਦਿੱਤੀਆਂ ਗਈਆਂ, ਇਲਾਹਾਬਾਦ ਦੇ ਡਿਪਟੀ ਕਮਿਸ਼ਨਰ ਦੀ ਅਦਾਲਤ ਵਿੱਚ ਧਮਾਕਾ ਹੋਇਆ। ਪੂਰੇ ਮੁਲਕ ਵਿੱਚ ਰੌਲਾ ਪੈ ਗਿਆ। ਪਰ ਇਨਕਲਾਬੀ ਜਿਹੜੇ ਫੜੇ ਜਾ ਚੁੱਕੇ ਸੀ, ਉਹਨਾਂ ਲਈ ਸੈਂਟਰਲ ਜੇਲ੍ਹ ਵਿੱਚ ਉਹਨਾਂ ਨੂੰ ਨਜ਼ਰਬੰਦ ਕਰਤਾ ਗਿਆ। ਉਸਨੇ ਜੇਲ੍ਹ ਤੋੜ ਕੇ ਭੱਜਣ ਦੀ ਕਾਮਯਾਬ ਕੋਸ਼ਿਸ਼ ਕੀਤੀ, ਪਰ ਬੰਬ ਬਣਾਉਣ ਵਾਲੇ ਸਮਾਨ ਸਮੇਤ ਫੜਿਆ ਗਿਆ। ਪਰ ਜੇਲ੍ਹ ਦੇ ਵਿੱਚ ਦੁਬਾਰਾ ਫੜੇ ਜਾਣ ਤੋਂ ਬਾਅਦ ਤੇ ਬੰਦ ਹੋਣ ਤੋਂ ਬਾਅਦ ਵੀ ਉਹ ਪਹਿਲਾਂ ਤਰ੍ਹਾਂ ਹੀ ਹੱਸਦਾ ਰਿਹਾ। ਕਰਤਾਰ ਸਿੰਘ ਸਰਾਭਾ ਅਸਲ ਦੇ ਵਿੱਚ ਇੱਕ ਬੜਾ ਹਸਮੁਖ ਜਵਾਨ ਸੀ ਤੇ ਉਹ ਜੇਲ੍ਹ ਦੇ ਵਿੱਚ ਵੀ ਆਪਣੇ ਸਾਥੀਆਂ ਨੂੰ ਹਸਾਉਂਦਾ ਹੁੰਦਾ ਸੀ। ਉਹ ਆਪਣੀਆਂ ਹੱਥਕੜੀਆਂ ਨੂੰ ਸਾਜ਼ਾਂ ਵਾਂਗੂ ਵਰਤ ਕੇ ਦੇਸ਼ ਭਗਤੀ ਦੇ ਗੀਤ ਗਾਇਆ ਕਰਦਾ ਸੀ। ਜਦ ਉਸ ਦੇ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ, ਗਵਾਹਾਂ ਦੀਆਂ ਗਵਾਹੀਆਂ ਸੁਣਨ ਤੋਂ ਪਿੱਛੋਂ ਜੱਜ ਨੇ ਕਰਤਾਰ ਸਿੰਘ ਨੂੰ ਆਪਣੀ ਸਫਾਈ ਪੇਸ਼ ਕਰਨ ਲਈ ਆਖਿਆ ਤੇ ਉਸ ਨੇ ਬੜਾ ਵਧੀਆ ਜਵਾਬ ਦਿੱਤਾ ਤੇ ਉਹਨੇ ਕਿਹਾ ਕਿ ਮੈਂ ਇਸ ਲਹਿਰ ਵਿੱਚ ਆਪਣਾ ਜਿੰਨਾ ਹਿੱਸਾ ਪਾਇਆ, ਉਸ ਨੂੰ ਉਹਨੇ ਬੜੇ ਫਖਰ ਨਾਲ ਉਹਦੇ ਉੱਤੇ ਕਾਇਮ ਰਿਹਾ ਤੇ ਦੱਸਿਆ ਕਿ ਇਹ ਮੇਰਾ ਕੰਮ ਸੀ। ਤੇ ਇਸੇ ਵਜ੍ਹਾ ਤੋਂ ਸਰਕਾਰ ਨੇ ਉਹਨੂੰ ਸਜ਼ਾਏ ਮੌਤ ਸੁਣਾਉਣ ਦਾ ਫੈਸਲਾ ਕੀਤਾ। ਪਰ 16 ਨਵੰਬਰ ਨੂੰ ਸਰਕਾਰ ਨੇ ਇੱਕ ਫੈਸਲੇ ਰਾਹੀਂ ਗਦਰੀ ਇਨਕਲਾਬੀ ਜਿਹੜੇ ਸੀਗੇ, ਉਹਨਾਂ ਦੀ ਮੌਤ ਦੀ ਸਜ਼ਾ ਖਤਮ ਕਰਕੇ ਉਹਨਾਂ ਨੂੰ ਦੇਸ਼ ਨਿਕਾਲਾ ਦੇਣ ਦਾ ਫੈਸਲਾ ਕੀਤਾ। ਪਰ ਜਿਹੜੇ ਕਰਤਾਰ ਸਿੰਘ ਸਰਾਭਾ ਦੇ ਸਾਥੀ ਸੀ, ਉਹਨਾਂ ਦੀ ਸਜ਼ਾਏ ਮੌਤ ਬਰਕਰਾਰ ਰੱਖੀ। ਉਸ ਨੂੰ ਇੱਕ ਵਾਰੀ ਕਿਹਾ ਗਿਆ ਕਿ ਤੂੰ ਰਹਿਮ ਦੀ ਅਪੀਲ ਕਰ ਸਕਦਾ ਹੈ, ਪਰ ਉਸਨੇ ਜਵਾਬ ਦਿੱਤਾ
कि मैनू छेती तो छेती फांसी ला दिओ, मैं रहम की अपील नहीं करनी। 19 नवंबर 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਤੇ ਉਹਦੇ 24 ਸਾਥੀਆਂ ਨੂੰ ਜੇਲ੍ਹ ਦੇ ਵਿੱਚ ਫਾਂਸੀ ਚੜਾ ਕੇ ਸ਼ਹੀਦ ਕਰਤਾ ਗਿਆ। ਮਸ਼ਹੂਰ ਇਨਕਲਾਬੀ ਜਗਤ ਰਾਮ ਨੇ ਇਹ ਬੋਲ ਕਹੇ, ਸਦਾ ਜਿਉਂਦਾ ਰਹੇਗਾ ਪੰਜਾਬ ਦਿਆ ਪੁੱਤਰਾ, ਗਦਰ ਪਾਰਟੀ ਦਿਆ ਸੂਰਮਿਆਂ, ਆਉਣ ਵਾਲੇ ਜ਼ਮਾਨੇ ਵਿੱਚ ਲੋਕੀ ਤੇਰਾ ਨਾਂ ਲੈਣਗੇ। ਤੇ ਇੱਕ ਹੋਰ ਸ਼ਾਇਰ ਨੇ ਕਿਹਾ 1972 ਦੇ ਮੱਘਰ ਦੀ ਦੂਸਰੀ ਤਰੀਕ ਸੀ, ਜਿਸ ਦਿਨ ਹੱਸ ਕੇ ਫਾਂਸੀ ਚੜੇ ਸੂਰਮੇ ਆਪਣਿਆਂ ਦੇਸ਼ ਭਗਤਾਂ ਦੀ ਕੁਰਬਾਨੀਆਂ ਸਦਾ ਯਾਦ ਰੱਖਣਗੇ ਆਉਣ ਵਾਲੇ ਸੂਰਮੇ। ਤੇ ਕਰਤਾਰ ਸਿੰਘ ਸਰਾਭਾ ਵਰਗਾ ਨੌਜਵਾਨ ਤੇ ਖੂਬਸੂਰਤ ਦਲੇਰ ਪੰਜਾਬ ਦਾ ਪੁੱਤਰ ਅੱਜ ਵੀ ਪੰਜਾਬ ਨੂੰ ਯਾਦ ਹੈ ਕਿ ਆਜ਼ਾਦੀ ਲਈ ਲਹਿਰ ਵਿੱਚ ਸਭ ਤੋਂ ਵੱਡਾ ਹਿੱਸਾ ਉਸੇ ਦਾ ਸੀ।